ਜਦੋਂ ਉਹ ਦਿੰਦਾ ਸਾਨੂੰ ਤੇ ਉਹ ਹਿਸਾਬ ਨਾਲ ਦਿੰਦਾ। ਸੁਭਾਨ ਅੱਲਾ, ਉਹ ਬੇਹਿਸਾਬ ਦਿੰਦਾ ਜੇ ਤੇ ਉਹ ਹਿਸਾਬ ਨਾਲ ਦੇਵੇ ਤੇ ਅਸੀਂ ਵੀ ਅੱਗੋਂ ਹਿਸਾਬ ਕਰੀਏ। ਬੜੀ ਵੱਡੀ ਗੱਲ। ਚਾਹੇ ਕੋਈ ਬੜਾ ਅਹੁਦੇਦਾਰ ਆਵੇ ਜਾਂ ਚਾਹੇ ਕੋਈ ਫਕੀਰ ਆਵੇ, ਮੇਰੇ ਵਾਸਤੇ ਫਕੀਰ ਵੀ ਕਾਬਿਲ ਇਹਤਰਾਮ ਹੈ, ਅਹੁਦੇਦਾਰ ਵੀ ਕਾਬਿਲ ਇਹਤਰਾਮ, ਮਾਸ਼ਾਅੱਲਾ ਸਾਰੇ ਕਾਬਿਲ ਇਹਤਰਾਮ। ਸੈयद ਇਬਰਾਰ ਨਕਵੀ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਉਮੀਦ ਕਰਦਾ ਮੇਰੇ ਸਾਰੇ ਵੀਰ ਭਾਈ ਖੈਰ ਵਾਫੀਅਤ ਨਾਲ ਹੋਣਗੇ। ਅੱਲਾ ਦੀ ਜ਼ਾਤ ਤੁਹਾਨੂੰ ਸਭ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੇ। ਦੋਸਤੋ, ਮੁਖਤਲਿਫ ਟਾਪਿਕਸ ਤੇ ਪ੍ਰੋਗਰਾਮ ਲੈ ਕੇ ਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਰਹੀਦਾ, ਲੇਕਿਨ ਅੱਜ ਇੱਕ ਨਏ ਔਰ ਬੜੇ ਡਿਫਰੈਂਟ, ਬੜੇ ਦਿਲਚਸਪ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਮੇਰੇ ਨਾਲ ਇੱਕ ਬੜੀ ਅਜ਼ੀਮ ਸ਼ਖਸੀਅਤ ਮੌਜੂਦ ਨੇ। ਇਹਨਾਂ ਦਾ ਨਾਮ ਹੈ ਅਵੈਸ ਗੁਮਨ ਸਿਆਲਕੋਟੀ। ਮੈਂ ਸਿਆਲਕੋਟ ਦੇ ਇਲਾਕੇ 'ਚ ਡੇਰਾ ਅਵੈਸ ਭਾਈ ਅਸੀਂ ਇੱਥੇ ਮੌਜੂਦ ਹਾਂ ਔਰ ਕਸੀਰ ਤਾਦਾਦ ਵਿੱਚ ਲੋਕ ਜਿਹੜਾ ਹੈ ਇਸ ਡੇਰੇ ਤੇ ਮੌਜੂਦ ਨੇ। ਅੱਜ 7 ਜੂਨ 2026 ਤੇ ਇਤਵਾਰ ਦਾ ਦਿਨ ਹੈ। ਅਵੈਸ ਭਾਈ ਨੇ ਇੱਕ ਅਨਾਉਂਸਮੈਂਟ ਕੀਤੀ ਸੀ, ਬਲਕਿ ਕਾਫੀ ਵੀਡੀਓ ਨਾਲ ਇਸ ਚੀਜ਼ ਤੇ ਅਪਲੋਡ ਕੀਤੀਆਂ ਨੇ ਕਿ ਮੇਰੇ ਕੋਲ ਇੱਕ ਗੱਡੀ ਹੈ 16 ਮਾਡਲ GLI 17 ਮਾਡਲ GLI। ਉਹ ਗੱਡੀ ਮੈਂ ਰਾਹੇ ਖੁਦਾ ਦੇ ਵਿੱਚ ਜਿਹੜਾ ਨਾ ਉਹ ਦੇ ਦਿੱਤੀ, ਉਹ ਵਕਫ ਕਰ ਦਿੱਤੀ ਹੈ ਜਿਹੜੇ ਮੁਸਤਹਿਕੀਨ ਨੇ, ਗੁਰਬਾ ਨੇ, ਯਤੀਮ ਨੇ। ਮੈਂ ਇਹ ਰਾਹੇ ਖੁਦਾ ਦੇ ਵਿੱਚ ਇਹ ਗੱਡੀ ਕੁਰਬਾਨ ਕਰ ਦਿੱਤੀ ਹੈ। ਈਦ ਕੁਰਬਾਨ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਹੈ। ਉਦੋਂ ਲੋਕ ਜਾਨਵਰਾਂ ਦੀਆਂ ਕੁਰਬਾਨੀਆਂ ਵੀ ਦਿੰਦੇ ਸਨ ਤੇ ਅਵੈਸ ਗੁਮਨ ਸਾਹਿਬ ਨੇ ਗੱਡੀ ਦੀ ਕੁਰਬਾਨੀ ਦੇ ਦਿੱਤੀ। ਇਹਨਾਂ ਬਕਾਇਦਾ ਉਹਦੇ ਤੇ ਇੱਕ ਵੀਡੀਓ ਵੀ ਪਾਈ ਹੈ ਕਿ ਅੱਜ ਤੱਕ ਸੁਣਿਆ ਜੇ ਕਿਸੇ ਗੱਡੀ ਦੀ ਕੁਰਬਾਨੀ ਦਿੱਤੀ ਹੈ। ਇਹ ਬੜੀ ਵੱਡੀ ਗੱਲ ਹੈ ਤੇ ਇਹ ਮਾਲਕ ਦੀ ਦੇਣ ਹੈ। ਜਿਹੜੇ ਉਹਦਾ ਫਜ਼ਲ ਹੋਵੇ ਤੇ ਫੇਰ ਹੀ ਇੰਜ ਦੇ ਕੰਮ ਹੁੰਦੇ ਨੇ। ਕੋਈ ਬੰਦਾ ਕਿਸੇ ਨੂੰ ਸਕੂਟਰ ਨਹੀਂ ਦਿੰਦਾ ਟੁੱਟਿਆ, ਤੇ ਬੜੀ ਗੱਲ ਹੈ। ਅੱਲਾ ਦੀ ਜ਼ਾਤ ਪਾਕ ਇਹਨਾਂ ਦੇ ਇੱਜ਼ਤ ਰਿਜ਼ਕ ਬਖਤ ਵਿੱਚ ਹੋਰ ਇਜ਼ਾਫਾ ਕਰੇ। ਅਵੈਸ ਭਾਈ ਇੱਕ ਐਸੀ ਸ਼ਖਸੀਅਤ ਨੇ ਕਿ ਇੱਕ ਪੰਜਾਬੀ ਦੇ ਮੋਟੀਵੇਸ਼ਨਲ ਸਪੀਕਰ ਨੇ ਔਰ ਮਾਸ਼ਾਅੱਲਾ ਇਹਨਾਂ ਆਪਣਾ ਆਪ ਮਨਵਾਇਆ ਹੈ ਤੇ ਹਰ ਗੱਲ ਦੀ ਇਹਨਾਂ ਵੰਡ ਕੀਤੀ ਹੈ ਤੇ ਬੜੇ ਫਿਰ ਸੋਹਣੇ ਤਰੀਕੇ ਨਾਲ ਕੀਤੀ ਹੈ। ਔਰ ਫਿਰ ਅੱਲਾ ਦੀ ਜ਼ਾਤ ਪਾਕ ਨੇ ਇਹਨਾਂ ਨੂੰ ਇਸ ਤਰ੍ਹਾਂ ਇੱਜ਼ਤ ਦੇ ਨਾਲ ਨਵਾਜ਼ਿਆ ਹੈ, ਇਤਨਾ ਬੜਾ ਔਰ ਖੁੱਲਾ ਦਿਲ ਦਿੱਤਾ ਹੈ ਕਿ ਹਰ ਇਤਵਾਰ ਨੂੰ, ਬਲਕਿ ਹਰ ਦਿਨ, ਸਾਲ ਦਾ ਕੋਈ ਵੀ ਦਿਨ ਹੈ, ਉਹ ਇਹਨਾਂ ਦਾ ਡੇਰਾ ਜਿਹੜਾ ਉਹ ਖੁੱਲੇ ਹੈ 24 ਆਵਰ। ਆਪਣੇ ਕੰਮਕਾਜ ਵੀ ਕਰਦੇ ਨੇ, ਦੋਸਤ ਅਹਿਬਾਬ ਨੂੰ ਵੀ ਇਹ ਟਾਈਮ ਦਿੰਦੇ ਨੇ। ਪੂਰੇ ਮੁਲਕੇ ਪਾਕਿਸਤਾਨ ਤੋਂ, ਆਊਟ ਆਫ ਕੰਟਰੀ ਤੋਂ ਲੋਕ ਜਿਹੜਾ ਇਹਨਾਂ ਨਾਲ ਰਾਬਤੇ 'ਚ ਹੁੰਦੇ ਨੇ ਤੇ ਹਰ ਇਤਵਾਰ ਨੂੰ ਇਹਨਾਂ ਦਾ ਮਹਿਮਾਨਖਾਨਾ ਖੁੱਲਿਆ ਹੁੰਦਾ ਹੈ। ਅੱਜ 7 ਤਰੀਕ ਹੈ, 7 ਜੂਨ। ਅੱਜ ਦਾ ਐਲਾਨ ਸੀ ਜੀ ਕਿ ਗੱਡੀ ਦੀ ਬੋਲੀ ਲੱਗੇ ਜੀ। ਗੱਡੀ ਦੀ ਬੋਲੀ ਸ਼ੁਰੂ ਹੋ ਗਈ 40 ਲੱਖ ਤੋਂ ਤੇ 44 ਲੱਖ ਦੀ ਗੱਡੀ 17 ਮਾਡਲ GLI ਜਿਹੜੀ ਕਿ ਇੱਕ ਓਵਰਸੀਜ਼ ਪਾਕਿਸਤਾਨੀ ਨੇ ਉਹਨਾਂ ਇਹ ਗੱਡੀ ਖਰੀਦ ਲਈ ਹੈ। ਅਵੈਸ ਭਾਈ ਨਾਲ ਸੀ ਜਨਾਬ ਗੱਲ ਕਰਨਾ ਤੇ ਇਹਨਾਂ ਦੀ ਜ਼ਬਾਨੀ ਤੁਹਾਨੂੰ ਸਾਰੀ ਤਫਸੀਲ ਜਨਾਬ ਉਹ ਸੁਣਾਉਣੀ। ਅਸਲਾਮ ਵਾਲੇਕੁਮ ਅਵੈਸ। ਵਾਲੇਕੁਮ ਸਲਾਮ ਰਹਿਮਤੁल्लाह। ਅੱਛਾ ਜੀ ਅਵੈਸ ਭਾਈ, ਇਹ ਕਿਵੇਂ ਤੁਸੀਂ ਇਹ ਇਤਨੀ ਅਜ਼ੀਮ ਸੋਚ ਤੁਹਾਡੇ ਮਾਈਂਡ ਦੇ ਵਿੱਚ ਆਈ ਕਿ ਮੈਂ ਆਪਣੀ ਹੀ ਗੱਡੀ ਜਿਹਦੇ ਤੇ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਜਾਣਾ, ਮੈਂ ਆਪਣੇ ਕੰਮ ਕਾਜ ਆਪਣਾ ਸਾਰਾ ਨਿਜ਼ਾਮ ਹੈ ਉਹ ਗੱਡੀ ਤੇ ਰੱਖਿਆ ਵੇ। ਉਹ ਗੱਡੀ ਤੁਸੀਂ ਕਿੰਨੀਆਂ ਗੱਡੀਆਂ ਨੇ ਤੁਹਾਡੇ ਕੋਲ ਜਿਹੜੀਆਂ ਕਿ ਤੁਸੀਂ ਸੋਚਿਆ ਵੀ ਬਾਕੀ ਹੈ 2-4 ਹੈ ਨੇ? ਮੇਰੇ ਖਿਆਲ ਪਤਾ ਚੱਲੇ ਸੀ ਇੱਕ ਹੀ ਗੱਡੀ ਹੈ ਤੁਹਾਡੇ ਕੋਲ, ਉਹ ਵੀ ਤੁਸੀਂ ਰਾਏ ਖੁਦਾ ਦੇ ਵਿੱਚ ਜਿਹੜਾ ਨਾ ਉਹ ਵਕਫ ਕਰ ਦਿੱਤੀ। ਇਹ ਕਿਵੇਂ ਸੋਚ ਆਈ ਤੁਹਾਨੂੰ? ਦਰਅਸਲ ਸਭ ਤੋਂ ਪਹਿਲਾਂ ਜਿੰਨੇ ਮੇਰੇ ਮਹਿਮਾਨ ਜਿੰਨੇ ਅੱਜ ਬੋਲੀ ਦੇ ਵਿੱਚ ਸ਼ਾਮਲ ਹੋਏ ਜਾਂ ਜਿਹੜੇ ਵੈਸੇ ਮਿਲਣ ਵਾਸਤੇ ਤਸ਼ਰੀਫ ਲਾਏ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋਚ ਬੰਦਾ ਖੁਦ ਨਹੀਂ ਸੋਚਦਾ ਜੀ। ਜਿਸ ਤਰ੍ਹਾਂ ਨਾ ਬੰਦਾ ਖੁਦ ਦੁਨੀਆ ਤੇ ਆਇਆ ਨਾ ਖੁਦ ਜਾਣਾ ਇਹਨੇ, ਠੀਕ ਹੈ। ਭੇਜਿਆ ਵੀ ਕਿਸੇ ਨੇ ਤੇ ਲੈ ਵੀ ਕਿਸੇ ਜਾਣਾ। ਉਹ ਕੌਣ ਹੈ ਜਿਹਨੇ ਭੇਜਿਆ ਤੇ ਜਿਹਨੇ ਲੈ ਜਾਣਾ? ਇਸੇ ਤਰ੍ਹਾਂ ਸੋਚ ਵੀ ਕੌਣ ਪਾਉਂਦਾ? ਸੁਭਾਨ ਅੱਲਾਹ। ਇਹ ਅੱਲਾ ਰੱਬੁਲ ਇੱਜ਼ਤ ਨੇ ਹੀ ਦਿਲ ਦਿਮਾਗ ਦੇ ਵਿੱਚ ਇਹ ਬਾਤ ਪਾਈ। ਜੋ ਕੁਝ ਵੀ ਕੋਲ ਹੈ ਮੈਂ ਸਾਰਾ ਕੁਝ ਹੀ ਰਾਹੇ ਖੁਦਾ ਦੇ ਦੇਣਾ। ਸੁਭਾਨ ਅੱਲਾਹ। ਆ ਇੱਕ ਤੇ ਇੱਕ ਗੱਡੀ ਸੀ ਨਾ, ਮਤਲਬ ਜੋ ਕੁਝ ਵੀ ਹੈ। ਮੇਰੇ ਬੈਂਕ ਦੇ ਅਕਾਊਂਟ ਨੇ ਮੈਂ ਸਭ ਤੋਂ ਪਹਿਲਾਂ ਉਹ ਖਾਲੀ ਕੀਤੇ ਨੇ ਔਰ ਉਸ ਤੋਂ ਬਾਅਦ ਗੱਡੀ, ਇਸ ਤੋਂ ਬਾਅਦ ਜੋ ਜੋ ਕੁਝ ਮੇਰੇ ਕੋਲ ਹੈ ਮੈਂ ਸਾਰਾ ਕੁਝ ਹੀ ਦੇ ਦੇਣਾ ਜੀ। मकसद की है? मकसद सिर्फ ये वे कि दर्द दिल के लिए पैदा किया इंसान को, वरना इबादत के लिए कम ना थे करो पे। माशाअल्लाह। असी कादे वास्ते जम्मे हाँ, कादे वास्ते होया? बाबा जी इशफाक रहमतुल्लाह अलैह फरमाते हैं कि अगर तुझे किसी दूसरे का दर्द महसूस नहीं होता, पहला फरमाते हैं कि अपना दर्द तो जानवर भी महसूस करते हैं,
इंसानियत का तकाजा ये है कि तुझे किसी दूसरे का दर्द महसूस हो। अगर तुझे किसी दूसरे का दर्द महसूस नहीं होता तो पूरा सोचिए क्या तुम इंसान हो। मेरे कोल कई ऐसियां बातां कई ऐसे मामलात आउंदे कि जिन्हां दे विच कई मुस्तहिकीन गरीब यतीम मस्कीन बेवा जरूरतमंद आ जाते। हुण मेरे कोल गुंजाइश नहीं लेकिन सवाली अल्लाह रब्बुल इज्जत भेजदा है पिया बेशक कि तू मतलब तेरे कोल आया फिर मेरा हक बनदा कि मैं जिन्ने जोगा वां मैं किसी नूं खाली ना मोड़ा। सुभान ਇਹ अल्लाह, ਹੀ ਮੇਰਾ ਮਕਸਦ क्या बात, क्या बात। ਹੈ ਹੀ ਮੇਰਾ ਮਕਸਦ। ਅੱਛਾ ਅਵੈਸ ਭਾਈ, ਦੂਸਰਾ ਇਹ ਵੀ ਕਿ ਹਰ ਇਤਵਾਰ ਨੂੰ ਤੁਸੀਂ ਜਿਹੜਾ ਨਾ ਇੱਕ ਮਹਿਮਾਨਖਾਨਾ ਜਿਹੜਾ ਉਹ ਤੁਸੀਂ ਖੋਲਿਆ ਹੁੰਦਾ ਹੈ ਦੋਸਤ ਅਹਿਬਾਬ, ਤੇ ਉਹ ਇਹਦੇ ਵਿੱਚ ਜਿਤਨੇ ਦੋਸਤ ਅਹਿਬਾਬ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਉਹਨਾਂ ਦੀ ਖਿਦਮਤ ਕਰਦੇ ਹੋ, ਚਾਹ ਪਾਣੀ ਪਿਆਉਂਦੇ ਹੋ, ਇਹ ਖਰਚਾ ਸਾਰਾ ਜਿਹੜਾ ਕਿਵੇਂ ਮੈਨੇਜ ਕਰਦੇ ਹੋ? ਕਦੇ ਸੋਚਿਆ, ਕਦੇ ਹਿਸਾਬ ਕੀਤਾ ਕੋਈ ਕਿੰਨੇ ਕੁ ਲੱਗੇ ਨੇ? ਦਰਅਸਲ ਜਦੋਂ ਹਿਸਾਬਾਂ ਦੇ ਵਿੱਚ ਪੈ ਜਾਈਏ ਫਿਰ ਬੰਦਾ ਕਰ ਕੁਝ ਨਹੀਂ ਸਕਦਾ। ਜੀ ਜੀ, ਜਦੋਂ ਉਹ ਦਿੰਦਾ ਸਾਨੂੰ ਤੇ ਉਹ ਹਿਸਾਬ ਨਾਲ ਦਿੰਦਾ। ਸੁਭਾਨ ਅੱਲਾ, ਉਹ ਬੇਹਿਸਾਬ ਦਿੰਦਾ ਹੈ। ਜੇ ਤੇ ਉਹ ਹਿਸਾਬ ਨਾਲ ਦੇਵੇ ਤੇ ਅਸੀਂ ਵੀ ਅੱਗੋਂ ਹਿਸਾਬ ਕਰੀਏ। ਬੜੀ ਵੱਡੀ ਗੱਲ ਹੈ। ਤੇ ਨਾਲੇ ਖਾਦੇ ਪੀਤੇ ਦਾ ਕੀ ਹਿਸਾਬ ਕਰਨਾ ਹੋਇਆ। ਜੀ ਜੀ, ਇਹ ਜਿਹੜੀ ਮੈਂ ਖਿਦਮਤ ਕਰਨਾ ਵਾਂ ਜਾਂ ਮਤਲਬ ਇਹ ਮੇਰੇ ਅੰਦਰ ਦੀ ਬਾਤ ਹੈ ਕਿ ਮੇਰਾ ਸੌਦਾ ਅੱਲਾ ਨਾਲ ਹੈ। ਸੁਭਾਨ ਅੱਲਾ, ਇਹ ਮੇਰਾ ਸੌਦਾ ਅੱਲਾ ਨਾਲ ਹੈ। ਜਿਵੇਂ ਜਿਵੇਂ ਮੈਂ ਤਕਸੀਮ ਕਰਨਾ ਉਵੇਂ ਉਵੇਂ ਮੈਨੂੰ ਆਪ ਦਿੰਦਾ ਜਾਂਦਾ ਹੈ। ਠੀਕ ਹੈ। ਔਰ ਆਉਣ ਵਾਲੇ ਜਿੰਨੇ ਮੇਰੇ ਦੋਸਤ ਹੁੰਦੇ ਨੇ ਚਾਹੇ ਕੋਈ ਬੜਾ ਅਹੁਦੇਦਾਰ ਆਵੇ ਜਾਂ ਚਾਹੇ ਕੋਈ ਫਕੀਰ ਆਵੇ, ਮੇਰੇ ਵਾਸਤੇ ਫਕੀਰ ਵੀ ਕਾਬਿਲ ਇhtਰਾਮ ਹੈ, ਅਹੁਦੇਦਾਰ ਵੀ ਕਾਬਿਲ ਇhtਰਾਮ, ਮਾਸ਼ਾਅੱਲਾ, ਸਾਰੇ ਕਾਬਿਲ ਇhtਰਾਮ। ਜੀ ਜੀ। ਅੱਛਾ ਵੈਸ ਭਾਈ, ਤੁਸੀਂ ਨਾ ਇੱਕ ਆਗਾਜ਼ ਵਿੱਚ ਇੱਕ ਗੱਲ ਕੀਤੀ ਹੈ ਕਿ ਸ਼ਾਹ ਸਾਹਿਬ ਇਹ 'ਚ ਇੱਕ ਗੱਡੀ ਹੈ, ਮੈਂ ਸਭ ਕੁਝ ਹੀ ਰਾਹ ਖੁਦਾ ਦੇ ਵਿੱਚ ਕੁਰਬਾਨ ਕਰਨ ਵਾਸਤੇ ਤਿਆਰ ਹਾਂ। ਪਹਿਲੇ ਮੈਂ ਆਪਣੇ ਅਕਾਊਂਟ ਖਾਲੀ ਕਰ ਦਿੱਤੇ ਨੇ, ਹੁਣ ਮੇਰੇ ਕੋਲ ਗੱਡੀ ਹੈ, ਇਹ ਵੀ ਮੈਂ ਰਾਹ ਖੁਦਾ ਵਿੱਚ ਦੇ ਰਿਹਾ। ਕਿਆ ਕੋਈ ਤੁਹਾਨੂੰ ਕੋਈ ਮੌਤ ਦਾ ਖੌਫ ਆ ਗਿਆ ਜਾਂ ਕੋਈ ਆਖਰਤ ਯਾਦ ਆ ਗਈ ਹੈ ਜਾਂ ਕਿ ਅੱਲਾ ਮਾਫ ਕਰੇ ਬਿਮਾਰ ਤੇ ਨਹੀਂ, ਤੁਸੀਂ ਠੀਕ ਹੋ? ਇਹ ਕਿਵੇਂ ਇੰਨਾ ਵੱਡਾ ਫੈਸਲਾ, ਤੁਸੀਂ ਸਭ ਕੁਝ ਹੀ ਦੁਨੀਆਦਾਰੀ ਛੱਡ ਦਿੱਤੀ, ਮਤਲਬ ਜੇ ਆਖਿਆ ਜੀ ਇਹ ਸਭ ਕੁਝ ਜੋ ਕੁਝ ਹੈ ਮੇਰੇ ਕੋਲ ਇਹ ਮਖਲੂਕ ਖੁਦਾ ਦਾ ਹੀ ਹੈ। ਦਰਅਸਲ ਜਦੋਂ ਜੰਮੇ ਆ, ਜਦੋਂ ਆਏ ਆ, ਉਦੋਂ ਕੋਲ ਕੀ ਸੀ, ਲੈ ਕੇ ਕੀ ਆਏ ਆ? ਗੱਡੀ ਨਾਲ ਲੈ ਕੇ ਆਇਆ ਮਾਂ ਦੇ ਪੇਟ 'ਚ, ਹਾਂ ਨਹੀਂ, ਤੇ ਫਿਰ ਮਿੱਟੀ ਦੇ ਪੇਟ ਦੇ ਵਿੱਚ ਮਿੱਟੀ ਕਾਰ ਨਾਲ ਲੈ ਕੇ ਜਾਣੀ। ਅੱਲਾਹੁ ਅਕਬਰ। ਜਦੋਂ ਆਏ ਖਾਲੀ ਹੱਥਾਂ ਸ਼ੈਵਾਂ ਨਾਲ ਨਹੀਂ ਖੜਨੀਆਂ। ਇੱਕ ਦਿਨ ਮੈਂ ਇੱਕ ਬੜਾ ਵਕਤ ਦਾ ਮੇਰੇ ਖਿਆਲ ਦੇ ਮੁਤਾਬਕ ਨੌਜਵਾਨਾਂ ਦੇ ਵਿੱਚ ਇੱਕ ਦਰਵੇਸ਼ ਸਿਫਤ ਇਨਸਾਨ ਹੈ ਜਿਨ੍ਹਾਂ ਦਾ ਨਾਂ ਮੀਆਂ ਜਮਾਲ ਅਹਿਮਦ, ਬੈਲਜੀਅਮ ਹੁੰਦੇ ਨੇ, ਮੀਆਂ ਬਲਾਲ ਮੀਆਂ ਜਮਾਲ ਸਾਹਿਬ ਨੇ। ਜੀ, ਮੈਂ ਉਹਨਾਂ ਨਾਲ ਪੇ ਗੱਲ ਕਰਨਾ, ਮੈਂ ਮੀਆਂ ਸਾਹਿਬ ਖਾਲੀ ਹੱਥ ਆਇਆ, ਖਾਲੀ ਹੱਥ ਟੁਰ ਜਾਣਾ। ਉਹਨਾਂ ਆਖਿਆ ਨਾ 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 ਨਾ, ਖਾਲੀ ਹੱਥ ਆਏ ਜ਼ਰੂਰ ਆ, ਖਾਲੀ ਹੱਥ ਜਾਣਾ ਨਹੀਂ। ਵਾਹ ਵਾਹ, ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ। ਵਾਹ, ਮੀਆਂ ਜਮਾਲ ਸਾਹਿਬ ਫਰਮਾਉਂਦੇ ਨੇ, ਵਾਹ, ਨੌਜਵਾਨ ਨੇ, ਦਰਵੇਸ਼ ਸਿਫਤ ਇਨਸਾਨ ਫਰਮਾਉਂਦੇ ਨੇ, ਕਿਆ ਬਾਤ। ਆਏ ਖਾਲੀ ਹੱਥ ਜ਼ਰੂਰ ਆ, ਜਾਣਾ ਖਾਲੀ ਹੱਥ ਨੇ। ਸੁਭਾਨ ਅੱਲਾ। ਸੋ ਅਸੀਂ ਆਏ ਐ ਵਾਂ, ਜੀ, ਜਾਣਾ ਕੋਲ ਕੀ ਏ, ਗੱਡੀ ਦੇ ਨਾਲ ਨਹੀਂ ਜਾਣਾ, ਅੱਲਾ, ਬੈਂਕ ਬੈਲੈਂਸ ਨੇ ਨਾਲ ਨਹੀਂ ਜਾਣਾ, ਵਾਹ, ਸਕੂਟਰਾਂ ਨਾਲ ਨਹੀਂ ਜਾਣਾ, ਸੋਨੇ ਦੀਆਂ ਛਾਪਾਂ ਘੜੀਆਂ ਨਾਲ ਨਹੀਂ ਜਾਣਾ, ਜੰਮੀ ਔਲਾਦ ਨੇ ਨਾਲ ਨਹੀਂ ਜਾਣਾ। ਫਿਰ ਨਾਲ ਜੋ ਜਾਣਾ ਫਿਰ ਉਹ ਸੌਦਾ ਕਿਉਂ ਨਾ ਕਰ ਲਈ। ਕੀ ਬਾਤ, ਕੀ ਬਾਤ। ਇੱਥੇ ਜਿੰਨਾ ਕੁ ਰਹਿਣਾ ਹੈ, ਉਹਨਾਂ ਕੁ ਸਮਾਨ ਕਰ ਲਈ, ਅੱਗੇ ਜਿੰਨਾ ਕੁ ਰਹਿਣਾ ਉਹਨਾਂ ਕੁ ਸਮਾਨ ਕਰ ਲਈ। ਵਾਹ ਬਈ, ਨੁਸਰਤ ਫਤਿਹ ਅਲੀ ਖਾਨ ਨੇ ਬੜੀ ਗੱਲ। ਫਰਮਾਇਆ ਸੀ, ਆਂਦੇ ਨੇ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਹਾਂ, ਸੁਭਾਨ ਅੱਲਾ। ਰੋੜਾ ਰਾਹ ਚੋਂ ਹਟਾਇਆ ਹੀ ਤੇ ਦੱਸ ਹਾਂ, ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਹਾਂ। ਉੱਥੇ ਅਮਲਾਂ ਦੇ ਹੋਣੇ ਨੇ ਨਖੇੜੇ, ਕਿਸੇ ਨਹੀਂ ਤੇਰੀ ਜ਼ਾਤ ਕਿਸੇ ਨੇ ਵਾਹ ਤੇਰੀ ਵਾਹ ਜ਼ਾਤ। ਵਾਹ ਵਾਹ ਵਾਹ, ਸੋਇਆ ਜ਼ਿੰਦਗੀ ਦਾ ਮਕਸਦ ਬੜੀ ਹੈ। ਬੜੀ ਔਰ ਮੌਤ ਦੀ ਜਿਹੜੀ ਤੁਸੀਂ ਗੱਲ ਕੀਤੀ ਵੀ ਕਿਤੇ ਮਰਨ ਦੀ ਤਿਆਰੀ, ਮਰਨ ਤੋਂ ਪਹਿਲਾਂ ਤਾਂ ਫਿਰ ਮਰਨ ਦੀ ਤਿਆਰੀ ਇਹ ਹੀ ਹੈ ਸੁਭਾਨ ਅੱਲਾ। ਕਿ ਜ਼ਮੀਰ ਮੁਤਮਿਨ ਹੋਵੇ, ਕਿਸੇ ਨੂੰ ਲੁੱਟਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ, ਕਿਸੇ ਨੂੰ ਮੁੱਛਿਆ ਨਹੀਂ, ਕਿਸੇ ਦਾ ਹੱਕ ਨਹੀਂ ਖਾਦਾ, ਕਿਸੇ ਨਾਲ ਧਰੋ ਨਹੀਂ ਕੀਤਾ। ਪੰਜਾਬੀ ਦਾ ਲਫ਼ਜ਼ ਧਰੋ ਹੈ, ਵੈਸੇ ਇਹਨੂੰ ਆਖਦੇ ਕਿਸੇ ਨਾਲ ਧੱਕਾ ਨਹੀਂ ਕੀਤਾ, ਜ਼ੁਲਮ ਨਹੀਂ ਕੀਤਾ, ਜ਼ਿਆਦਤੀ ਨਹੀਂ ਕੀਤੀ, ਭੈੜ ਨਹੀਂ ਕੀਤਾ। ਜ਼ਮੀਰ ਮੌਤ ਨੇ ਫਿਰ ਖੈਰ ਸੱਲਾ ਹੈ, ਕੋਈ ਮਸਲਾ ਸੁਭਾਨ ਅੱਲਾ, ਸੁਭਾਨ ਅੱਲਾ, ਖੈਰ ਸੱਲਾ। ਕੋਈ ਸ਼ੱਕ ਨਹੀਂ। ਅੱਛਾ ਵੈਸ ਭਾਈ, ਬੜਾ ਸਵਾਦ ਆਇਆ ਤੁਹਾਡੀ ਇਸ ਗੱਲ ਦਾ। ਔਰ ਮੇਰਾ ਖਿਆਲ ਹੈ ਕਿ ਜਿਤਨੇ ਵੀ ਇਹ ਬਾ ਬਸੀਰਤ ਲੋਕ ਨੇ ਉਹ ਇਸ ਮੇਰੀ ਗੱਲ ਨੂੰ ਜ਼ਰੂਰ ਫਾਲੋ ਕਰਨ ਦੇ ਕਿ ਮਾਲੇ ਦੁਨੀਆ ਨਾ ਜਿਹੜਾ ਬੈਂਕ ਬੈਲੈਂਸ ਅਗਰ ਹਲਾਲ ਔਰ ਜਾਇਜ਼ ਹੈ ਨਾ, ਉਹਦੇ ਨਾਲ ਤੁਸੀਂ ਜੰਨਤ ਵੀ ਖਰੀਦ ਸਕਦੇ ਹੋ। ਹਾਂ ਸੁਭਾਨ ਕਿਉਂ ਜੀ? ਅਗਰ ਉਹ ਮੁਸਤਹਿਕ ਤੱਕ ਜਾਂਦਾ ਵੇ ਤੇ ਉਹ ਤੁਹਾਡਾ ਪੈਸਾ ਮਾਲੇ ਦੁਨੀਆ ਜਿਹੜਾ ਵੇ, ਜੋ ਕੁਝ ਵੀ ਤੁਹਾਡੇ ਕੋਲ ਹੈ ਵੇ, ਉਹਦੇ ਨਾਲ ਤੁਸੀਂ ਉਹ ਆਖਰਤ ਵਾਲਾ ਸਫ਼ਰ ਆਪਣਾ ਆਸਾਨ ਕਰ ਸਕਦੇ ਹੋ ਤੇ ਉਹ ਜੰਨਤ ਵੀ ਤੁਸੀਂ ਖਰੀਦ ਸਕਦੇ ਹੋ। ਤੁਹਾਡਾ ਸਵਾਲ ਬਣਦਾ ਹੈ, ਤੁਸੀਂ ਸਵਾਲ ਮੇਰੇ ਕੋਲ ਪੁੱਛ ਸਕਦੇ ਹੋ ਕਿ ਇਹ ਹੁਣ ਆਇਆ ਜਿਵੇਂ ਯਾਨੀ ਕੋਈ 44 ਲੱਖ ਰੁਪਈਆ ਮਲਕ ਬਰਾਦਰਾਨ ਨੇ ਜੀ, ਮੇਰੇ ਕੋਲੋਂ ਓਵਰਸੀਜ਼ ਪਾਕਿਸਤਾਨੀ ਨੇ ਗੱਡੀ ਖਰੀਦ ਲਈ ਹੈ। ਹੁਣ ਉਹ ਮੈਂ ਗਾ
ਕਿਵੇਂ ਉਹਦੀ ਤਕਸੀਮ ਕਿਵੇਂ ਵੇ, ਉਹਦਾ ਮਤਲਬ ਵੰਡ ਵੇਤਰ ਕੀ ਠੀਕ ਹੈ ਉਹਦਾ ਤਰੀਕਾਕਾਰ ਕੀ। ਇਸ ਤਰ੍ਹਾਂ ਤੇ ਨਹੀਂ ਕਿ ਹੁਣ ਮੈਂ 44 ਲੱਖ ਰੁਪਇਆ ਬੋਝੇ 'ਚ ਪਾ ਕੇ ਤੇ ਸਕੂਟਰ ਤੇ ਨਿਕਲ ਜਾਣ ਵੀ ਮੈਂ ਗੱਡੀ ਵੇਚੀਏ ਤੇ ਹੁਣ ਮੈਂ ਮੇਰਾ ਮਤਲਬ ਉਹ ਇਸ ਤਰ੍ਹਾਂ ਤੇ ਨਹੀਂ ਨਾ ਹੋਣਾ। ਅੱਲਾਹੁ ਤਰੀਕਾਕਾਰ ਇਹ ਵੇ ਜੀ ਕੋਈ ਯਤੀਮ ਹੈ ਬੱਚੀ ਹੈ ਉਹਦੀ ਸ਼ਾਦੀ ਹੈ ਪੈਸੇ ਨਹੀਂ ਮੈਂ ਦੇਣੇ ਠੀਕ ਹੈ ਪਤਾ ਹੈ ਉਹਦਾ ਫਲਾਣੇ ਥਾਂ ਵਿਆਹ ਹੈ ਜੀ ਕਿੰਨੀ ਜਾਂਜੇ ਕਿੰਨੇ ਪ੍ਰਾਹੁਣੇ ਨੇ ਜਾ ਕੇ ਉਸ ਮੈਰਿਜ ਹਾਲ ਵਾਲੇ ਨੂੰ ਉਸ ਰੋਟੀ ਵਾਲੇ ਨੂੰ ਪੈਸੇ ਦੇਣੇ ਨੇ ਕਿੰਨਾ ਕੋਲੋਂ ਪੈਸੇ ਨਾ ਲੈ ਪੈਸਾ ਨਹੀਂ ਦੇਣਾ ਜਜ਼ਾਕ ਅੱਲਾ ਵਾਹ ਵਾਹ ਠੀਕ ਹੈ ਕਿਸੇ ਆਖਿਆ ਮਕਾਨ ਪੈਸਾ ਮੈਂ ਨਹੀਂ ਦੇਣਾ ਵੀਡੀਓ ਰਿਕਾਰਡ ਪਈ ਹੁੰਦੀ ਹੈ ਮੈਨੂੰ ਕੋਈ ਬੰਦਾ ਆ ਕੇ ਆਖੇ ਨਾ ਤੂੰ ਗੱਡੀ ਵੇਚੀ ਤੇ ਸਾਨੂੰ ਪੈਸੇ ਦੇ ਪੈਸਾ ਨਹੀਂ ਜੇ ਮੈਂ ਬਈ ਕਿਸੇ ਨੂੰ ਦੇਣਾ ਸਹੀ ਹੈ ਮੈਨੂੰ ਪਤਾ ਲੱਗੇ ਕੋਈ ਆਂਦਾ ਸਾਡਾ ਕੋਠਾ ਡਿੱਗ ਪਿਆ ਛੱਤ ਪੈਣ ਵਾਲਾ ਮੈਂ ਪਹਿਲਾਂ ਵੈਰੀਫਿਕੇਸ਼ਨ ਕਰਾਂਗਾ ਮੇਰਾ ਦਿਲ ਮੁਤਮਿਨ ਹਾਂ ਇਹ ਮੁਸਤਹਿਕ ਹੈ 10,000 ਰੁਪਇਆ ਵੀ ਨਹੀਂ ਦੇਣਾ ਠੀਕ ਹੈ ਨਾ ਨਾ ਮਾਲ ਮਟੀਰੀਅਲ ਲਵਾਂ ਦਾ ਸਰੀਆ ਸੀਮਟ ਬਜਰੀ ਜੋ ਕੁਝ ਵੀ ਪੈਣਾ ਆਪਣੀ ਹੱਥੀਂ ਉਹਦੇ ਉੱਤੇ ਮਾਲ ਮਟੀਰੀਅਲ ਪਵਾ ਕੇ ਦਿਲ ਮੁਤਮਿਨ ਹੋ ਜਾਣਾ ਕੀ ਬਾਤ ਹੈ ਸੁਭਾਨ ਅੱਲਾ ਠੀਕ ਹੈ ਕਿਆ ਕੋਈ ਬੰਦਾ ਆਂਦਾ ਕਿ ਮੈਨੂੰ ਮਤਲਬ ਇਹ ਮਾਮਲਾ ਮੈਨੂੰ ਬਣ ਗਿਆ ਹਾਂ ਆਨਲਾਈਨ ਮੈਨੂੰ ਬੇਸ਼ੁਮਾਰ ਕਾਲਸ ਆ ਰਹੀਆਂ ਨੇ ਲਓ ਜੀ ਸਾਡਾ ਬਿਜਲੀ ਦਾ ਬਿੱਲ ਤਰਨ ਵਾਲਾ ਮਾੜੇ ਬੰਦੇ ਸਾਨੂੰ ਰੁਪਈਆ 30,000 ਕਿਲੋ ਜੀ ਹੁਣ ਇੰਜ ਕਰਨ ਲੱਗਾ 44 ਲੱਖ ਰੁਪਈਆ ਕਿੰਨੇ ਦਿਨ ਕੱਢੇਦਾ ਉਹ ਸ਼ਾਮਾਂ ਨੂੰ ਮੁੱਕ ਜਾਣਾ ਕਿੰਨੇ ਦਿਨ ਕੱਢੇਗਾ ਹੁਣ ਜਿਹਨੂੰ ਮੈਂ ਨਹੀਂ ਦੇਣਾ ਉਹਨੇ ਕਿਉਂ ਕੀ ਆਖਣਾ ਉਹਨੇ ਕਮੈਂਟ ਕਰੋ ਨਾ ਨਿਰੀਆਂ ਗੱਲਾਂ ਹੀ ਨੇ ਕੀਤਾ ਹੀ ਰਾਬਤਾ ਕਰਦਾ ਤੇ ਆ ਕੋਈ ਨਹੀਂ ਠੀਕ ਹੈ ਗੱਲ ਮੈਨੂੰ ਪਤਾ ਮੈਂ ਇਸ ਗੱਲਾਂ ਲਈ ਤਿਆਰ ਹਾਂ ਕਿ ਮਤਲਬ ਬਈ ਇਹ ਗੱਲਾਂ ਹੀ ਨਹੀਂ ਰਹੀਆਂ ਹਾਂ ਜਿਹਨੂੰ ਇਹ ਮੈਨੂੰ ਪਤਾ ਲੱਗਣਾ ਕਿ ਇਸ ਚੀਜ਼ ਨਹੀਂ ਪਤਾ ਪੂਰਾ ਦਿਲ ਮੁਤਮਿਨ ਕਿ ਹਾਂ ਇਹ ਜ਼ਰੂਰਤਮੰਦ ਹੈ ਪੈਸਾ ਉਹਨੂੰ ਵੀ ਨਹੀਂ ਦੇਣਾ ਉਹਦਾ ਵੀ ਜਿਹੜਾ ਕੰਮ ਹੋਣ ਵਾਲਾ ਉਹ ਕੰਮ ਕਰ ਦੇਣਾ ਹੈ ਸੁਭਾਨ ਅੱਲਾ ਜਜ਼ਾਕ ਅੱਲਾ ਅੱਲਾ ਦੀ ਜ਼ਾਤ ਪਾਕ ਅਵੈਸ ਭਾਈ ਤੁਹਾਡੀ ਤੌਫੀਕਾਂ ਦੇ ਹੈ ਦੇ ਵਿੱਚ ਇਜ਼ਾਫਾ ਫਰਮਾਏ ਤੇ ਜਿਤਨੇ ਵੀ ਦੋਸਤ ਸਾਹਿਬਾਬ ਸਾਡੇ ਵੀਡੀਓ ਦੇਖ ਰਹੇ ਨੇ ਮਾਲਕ ਤੁਹਾਨੂੰ ਵੀ ਸਾਨੂੰ ਸਭ ਨੂੰ ਇਹ ਰਾਹ ਖੁਦਾ ਦੇ ਵਿੱਚ ਇਸ ਤਰ੍ਹਾਂ ਦੇ ਅਮਾਲ ਜਿਹੜਾ ਹੈ ਉਹ ਕਰਨ ਦੀ ਤੌਫੀਕ ਦੇ ਮਾਲਕ ਸਭ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੇ ਤੇ ਦੋਸਤੋ ਸਾਡੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਹੈ ਤੇ ਦੁਆਵਾਂ ਦੇ ਵਿੱਚ ਯਾਦ ਰੱਖਿਓ ਸੈਯਦ ਇਬਰਾਰ ਨੇ ਮੈਨੂੰ ਇਜਾਜ਼ਤ ਦਿਓ ਤੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਜਲਦੀ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਤੇ ਅੱਲਾ ਹਾਫਿਜ਼ ਅਵੈਸ ਭਾਈ ਬਹੁਤ ਜਜ਼ਾਕ ਅੱਲਾ ਜੀ ਤੁਹਾਡੀ ਮਿਹਰਬਾਨੀ ਸਭ ਦਾ ਸ਼ੁਕਰੀਆ ਅੱਲਾ ਹਾਫਿਜ਼